नगर पंचायत है, इन्हां वल्लों बहुत बुरी तरह हमला किया गया। अणपछाते बंदे लिया के इन्होंने साडे ते शरेआम सीधियां गोलियां चलाईयां। हाँ जी सर जी, गुरुद्वारा साडा मल्लन नूं फिरदे कहंदे सी गुरुद्वारा मल लैणा ते इत्थों तुहानूं भजा देना, गोलियां चला चला के ते सानूं भजाउंदे ही इत्थों। पिंड दे ही है? हाँ जी, पिंड दे बंदे कांग्रेस के। ਤਰਨਤਾਰਨ ਦੇ ਅਧੀਨ ਪੈਂਦੇ ਕਸਬਾ ਦਿਆਲਪੁਰਾ ਵਿਖੇ ਬੀਤੀ ਰਾਤ ਕਾਂਗਰਸੀ ਸਰਪੰਚ ਵੱਲੋਂ ਸ਼ਰੇਆਮ ਗੁੰਡਾਗਰਦੀ ਦਿਖਾਈ ਗਈ। ਸਰਪੰਚ ਵੱਲੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸ਼ਰੇਆਮ ਇੱਟਾਂ ਰੋੜੇ ਅਤੇ ਗੋਲੀਆਂ ਚਲਾਈਆਂ ਗਈਆਂ। ਦੱਸਦੇ ਕਿ ਗੁਰਦੁਆਰਾ ਬਾਬਾ ਜੀਵਨ ਸਿੰਘ ਦੀ ਕਮੇਟੀ ਪਿੰਡ ਦੀ ਪੰਚਾਇਤ ਵਿੱਚ ਵਿਵਾਦ ਚੱਲ ਰਿਹਾ ਸੀ। ਇਹ ਵਿਵਾਦ ਇਸ ਕਰਕੇ ਚੱਲ ਰਿਹਾ ਸੀ ਕਿ ਗੁਰਦੁਆਰਾ ਸਾਹਿਬ ਦੀ ਕੰਧ ਉੱਪਰ ਪੰਚਾਇਤ ਵੱਲੋਂ ਜਬਰੀ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਸੀ, ਜਿਸ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਰੋਕ ਰਹੀ ਸੀ। ਪਰ ਕਾਂਗਰਸੀ ਸਰਪੰਚ ਵੱਲੋਂ ਆਪਣੀ ਗੁੰਡਾਗਰਦੀ ਵਿਖਾਉਂਦੇ ਹੋਏ ਰਾਤ ਸਮੇਂ ਇਕੱਤਰ ਹੋ ਕੇ ਗੁਰਦੁਆਰਾ ਸਾਹਿਬ ਵਿੱਚ ਇੱਟਾਂ ਰੋੜੇ ਚਲਾਏ ਗਏ ਅਤੇ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸ਼ਰਧਾਲੂਆਂ ਦੀ ਗਲ ਵਿੱਚ ਗੋਲੀ ਲੱਗ ਗਈ, ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਪ੍ਰਾਈਵੇਟ ਹਸਪੀਟਲ ਵਿਖੇ ਦਾਖਲ ਕਰਵਾਇਆ ਗਿਆ। ਕੀ ਨਾ ਭਾਈ ਤੁਹਾਡਾ? वाहिगुरू जी का खालसा वाहिगुरू जी की फतेह। दास सुखराज सिंह गुरुद्वारा अमर शहीद बाबा जीवन सिंह जी प्रबंधक कमेटी प्रधान दियालपुरा। ਕੀ ਗੱਲ ਹੋਈ ਰਾਤ ਜੀ ਇੱਥੇ ਗੁਰਦੁਆਰਾ ਸਾਹਿਬ? तकरीबन 8 ਤੋਂ 9 ਵਜੇ ਦਾ ਟਾਈਮ ਸੀ। ਇਹ ਵਿੱਚ ਅਸੀਂ ਗੁਰੂ ਘਰ ਪ੍ਰਸ਼ਾਦਾ ਪਾਣੀ ਬਣਿਆ ਸੀ, ਸੰਗਤਾਂ ਪ੍ਰਸ਼ਾਦੇ ਛਕ ਰਹੀਆਂ ਤੇ ਇਹ ਸਾਡੇ ਪਿੰਡ ਦੇ ਲੋਕ ਜੋ ਨਗਰ ਪੰਚਾਇਤ ਹੈ, ਇਹਨਾਂ ਵੱਲੋਂ ਬਹੁਤ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ। ਅਣਪਛਾਤੇ ਬੰਦੇ ਲਿਆ ਕੇ ਇਹਨਾਂ ਨੇ ਸਾਡੇ ਤੇ ਸ਼ਰੇਆਮ ਸਿੱਧੀਆਂ ਗੋਲੀਆਂ ਚਲਾਈਆਂ ਤੇ ਪੱਥਰਬਾਜ਼ੀ ਕੀਤੀ ਤੇ ਸਾਡੇ ਬੰਦੇ ਦੇ ਸੱਟਾਂ ਵੀ ਬਹੁਤ ਲੱਗੀਆਂ। ਕਿਹੜੇ ਵਿਅਕਤੀ ਸੀ? ਉਹਦੇ ਵਿੱਚ ਸਾਡੀ ਪਿੰਡ ਦੀ ਪੰਚਾਇਤ, ਉਹਦੇ ਵਿੱਚ ਨਿਰਭੈ ਸਿੰਘ ਆ, ਅਮਰਤਪਾਲ ਸਿੰਘ son of ਗੁਰਬਾਜ ਸਿੰਘ, ਫਿਰ ਹੋਰ ਬੰਦੇ ਵਿੱਚ ਉਹਨਾਂ ਦੇ ਜਿਹੜੇ ਭੱਲੋ ਹੈਗਾ, ਇੱਕ ਗਰਜੰਟ ਸਿੰਘ ਆ ਤੇ ਹੋਰ ਕਈ ਬੰਦੇ ਵਿੱਚ ਇੱਕ ਸ਼ਰਮਾ ਜੀ, ਇਹ ਭਿੱਖੀਵਿੰਡ ਤੋਂ ਕੋਈ, ਉਹਨੇ ਆ ਕੇ ਸਿੱਧੀਆਂ ਗੋਲੀਆਂ ਸਾਡੇ ਬੰਦੇ ਦੇ ਮਾਰੀਆਂ। ਇੱਕ ਬੰਦੇ ਦੇ ਉੱਪਰ ਗੋਲੀ ਇੱਥੇ ਲੱਗੀ ਹੋਈ ਆ, ਉਹ ਬੰਦਾ ਅਜੇ ਹਸਪੀਟਲ ਦੇ ਵਿੱਚ ਦਾਖਲ ਕੀਤਾ ਹੈ, ਬਹੁਤ ਸੀਰੀਅਸ ਹਾਲਤ ਦੇ ਵਿੱਚ। ਕੀ ਨਾ ਭੈਣ ਜੀ ਤੁਹਾਡਾ? ਮੇਰਾ ਨਾਮ ਸਰ ਜੀ ਨਿਰਮਲ ਕੌਰ। ਕੀ ਗੱਲ ਹੋਈ ਰਾਤੀ? ਸਰ ਜੀ ਰਾਤੀ ਅਸੀਂ ਫੁਲਕਾ ਪਾਣੀ ਇੱਥੇ ਛਕਦਾ ਸੇਵਾ ਕਰਦਾ ਬਾਬੇ ਦੇ, ਤੇ ਉਹਨਾਂ ਨੇ ਸ਼ਰੇਆਮ ਗੁੰਡੇ ਲਿਆਂਦੇ ਤੇ ਗੁੰਡੇ ਲਿਆ ਕੇ 20-25 ਉਹਨਾਂ ਨੇ ਸ਼ਰੇਆਮ ਸਾਨੂੰ ਗੋਲੀਆਂ ਚਲਾਈਆਂ ਬਹੁਤ ਜ਼ਿਆਦੀਆਂ। ਇੱਥੇ ਕਿੰਨਾ ਚਲਾਈਆਂ? ਕੌਣ ਹੈ ਜੀ ਉਹ? ਕਾਂਗਰਸ ਕੇ ਬੰਦੇ ਸਰ ਜੀ। ਪਿੰਡ ਦੇ ਹੀ ਹੈ? हाँ जी, पिंड दे बंदे कांग्रेस के। ਅੱਛਾ, ਤੇ ਕੀ ਗੱਲ ਕੀ ਹੋਈ? ਗੁਰਦੁਆਰਾ ਸਾਹਿਬ 'ਚ ਚਲਾਈਆਂ ਰੂਟ? हाँ जी सर जी, गुरुद्वारा साडा मल्लन नूं फिरदे कहंदे सी गुरुद्वारा मल लैणा ते इत्थों तुहानूं भजा देना, गोलियां चला चला के ते सानूं भजाउंदे ही इत्थों। ਤੇ ਕੀ ਹੁਣ ਜ਼ਖਮੀ ਵੀ ਹੋਇਆ ਮੁੰਡਾ? हाँ जी, साडे मुंडे दे किते गोली लग गई, ओहदे विचारे दा कोई हाल नहीं है ते ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਵੀ ਇਹ ਜਿਹੜੇ ਕਾਂਗਰਸੀ ਬੰਦੇ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ। ਵੀ ਪੁਲਿਸ ਆਈ? ਪੁਲਿਸ ਆਈ ਸਰ ਜੀ, ਤੇ ਪੁਲਿਸ ਮੌਕੇ ਤੇ ਪਿੱਛੇ ਹੋ ਕੇ ਖਲੋਤੀ ਰਹੀ ਹੈ। ਪੁਲਿਸ ਨੇ ਕੋਈ ਹਮਲਾ ਨਹੀਂ ਕੀਤਾ ਨਾਲ ਉਹਨਾਂ ਦੇ, ਕਿਤੇ ਵੀ ਚਲੋ ਅਸੀਂ ਇਹਨਾਂ ਦਾ ਬਚਾਅ ਕਰਾਈਏ ਕਿਸੇ ਹਿਸਾਬ ਦੇ ਨਾਲ। ਆਉਂਦੇ ਸਾਨੂੰ ਤੇ ਆਪ ਮਾਰਨ ਦਾ ਤੇ ਅਸੀਂ ਕੀ ਕਰਗੇ ਵੀ ਇੱਥੇ ਦੱਸਣਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਅਤੇ ਦੁਕਾਨਾਂ ਦੀ ਉਸਾਰੀ ਨੂੰ ਲੈ ਕੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ, ਪਰ ਸੰਬੰਧਿਤ ਪੁਲਿਸ ਪ੍ਰਸ਼ਾਸਨ ਇੱਥੇ ਮੁੱਖ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਿਹਾ ਸੀ, ਜਿਸ ਤੋਂ ਬਾਅਦ ਰਾਤ ਸਮੇਂ ਇਸ ਵਿਵਾਦ ਨੇ ਖੂਨੀ ਰੂਪ ਧਾਰ ਲਿਆ ਅਤੇ ਸ਼ਰੇਆਮ ਗੋਲੀਆਂ ਅਤੇ ਇੱਟਾਂ ਰੋੜੇ ਚੱਲੇ। ਦੱਸਦੇ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਇਹੋ ਜਿਹੀ ਗੁੰਡਾਗਰਦੀ ਕਰਨਾ ਕਾਫੀ ਨਿੰਦਣਯੋਗ ਘਟਨਾ ਹੈ, ਜਿਸ ਨੂੰ ਲੈ ਕੇ ਇਲਾਕੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਸ ਘਟਨਾ ਤੋਂ ਬਾਅਦ ਪੂਰਾ ਦਿਆਲਪੁਰ ਪਿੰਡ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਏਰੀਏ ਵਿੱਚ ਪੁਲਿਸ ਨੇ ਪੂਰੀ ਸਖਤੀ ਕਰ ਦਿੱਤੀ ਹੈ। ਦੱਸਦੇ ਕਿ ਇਸ ਘਟਨਾ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਪੁਲਿਸ ਨੇ ਤਕਰੀਬਨ 13 ਲੋਕਾਂ ਤੇ ਮਾਮਲਾ ਦਰਜ ਕਰ ਉਹਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਦੇ ਸਬੰਧ ਵਿੱਚ ਜੀ ਮੁਕੱਦਮਾ ਦਰਜ ਕਰ ਲਿਆ ਸੀ ਪੁਲਿਸ। ਜਦੋਂ ਇਹ ਝਗੜਾ ਹੋਇਆ ਉਸੇ ਵੇਲੇ ਹੀ SHO ਬਲਟੋਆ, SHO ਖੇਮਕਰਨ, SHO ਭਿੱਖੀਵਿੰਡ ਸਾਰੇ ਮੌਕੇ 'ਤੇ ਪਹੁੰਚ ਗਏ ਸੀ। ਸਾਡੇ SSP ਸਾਹਿਬ ਵੀ ਆਏ ਸੀ ਜੀ। ਸਿਚੁਏਸ਼ਨ ਡਿਫਿਊਜ਼ ਕਰ ਦਿੱਤੀ ਗਈ ਸੀ। ਨਾਲ ਦੀ ਨਾਲ ਹੀ ਜਿਹੜੇ ਦੋਸ਼ੀ ਸੀ ਮੁਕੱਦਮਾ ਦਰਜ ਕਰਕੇ ਅਰੈਸਟ ਕਰ ਲਿਆ। ਹੁਣ ਤੱਕ 6 ਵਿਅਕਤੀ ਦਰਜ ਗ੍ਰਿਫਤਾਰ ਕੀਤੇ ਨੇ। ਜਿਹੜੇ ਬਾਕੀ ਨਾਮਜ਼ਦ ਉਹ ਵੀ ਜਲਦੀ ਗ੍ਰਿਫਤਾਰ ਕਰ ਲਵਾਂਗੇ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਜ਼ TV, ਆਸਟ੍ਰੇਲੀਆ।